ਸੰਤ ਸਦਨਾ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਪਾਕਿਸਤਾਨ ਦੇ ਸਿੰਧੂ ਸੂਬੇ ਦੇ ਸ਼ਹਿਰ ਸਹਿਵਨ ਸ਼ਰੀਫ ਗਏ। ਓ ਲਾਲ ਮੋਰੀ ਪਤ ਰਖਿਓ ਬਲਾਓ ਝੂਲੇ ਲਾਲਣ ਹੈ ਲਾਲ ਮੋਰੀ ਪਤ ਰਖਿਓ ਬਲਾਓ ਝੂਲੇ ਲਾਲਣ ਹੈ ਸਿੰਧੜੀ ਦਾ ਸੇਵੜੀ ਦਾ ਸ਼ਾਬਾਜ਼ ਕਲੰਦਰ ਹੱਕ ਦਮਾਦਮ ਮਸਤ ਕਲੰਦਰ ਸਖੀ ਸ਼ਾਬਾਜ਼ ਕਲੰਦਰ ਦੇਵੀ ਹਰ ਦਮ ਦੇ ਅੰਦਰ। ਭਗਤ ਸਦਨਾ ਦੀ ਪਛਾਣ ਸਦਨਾ ਕਸਾਈ ਵਜੋਂ ਵੀ ਹੈ। ਉਹਨਾਂ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਸੇਵਨ ਸ਼ਰੀਫ ਵਿੱਚ 1180 ਈਸਵੀ ਨੂੰ ਮੁਸਲਮਾਨਾਂ ਦੇ ਕਸਾਈ ਪਰਿਵਾਰ ਵਿੱਚ ਹੋਇਆ। ਭਗਤ ਸਦਨਾ ਦੇ ਸਮੇਂ ਤੋਂ ਬਹੁਤ ਬਾਅਦ ਇਸ ਸ਼ਹਿਰ ਦਾ ਨਾਮ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ਨਾਲ ਜੁੜ ਕੇ ਹੋਇਆ। कलंदर लाल लजपाल झूलेला। ਅਣਹਦ ਹੈਸੀਅਤ ਦੇ ਖਿਆਲ ਨਾਲ ਜਿਉਣ ਵਾਲੇ ਸੂਫੀ ਮਲੰਗ ਅਤੇ ਕਲੰਦਰ ਇਸ ਦਰਗਾਹ ਉੱਤੇ ਆਉਂਦੇ ਹਨ। ਭਗਤ ਸਦਨਾ ਦਾ ਰੂਹਾਨੀ ਝੁਕਾਅ ਵੀ ਇਸੇ ਪਾਸੇ ਨੂੰ ਸੀ। ਕਲੰਦਰ ਸੋਹਣਾ ਭਗਤ ਸਦਨਾ ਨੇ ਆਪਣੀ ਬਾਲਗ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਇੰਡੀਆ ਦੇ ਪੂਰਬੀ ਪੰਜਾਬ ਦੇ ਸਰਹੰਦ ਸ਼ਹਿਰ ਵਿੱਚ ਗੁਜ਼ਾਰਿਆ ਅਤੇ ਉੱਥੇ ਹੀ ਆਖਰੀ ਸਾਹ ਲਿਆ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੈ ਸਿੰਘ ਸਰਣ ਕਤ ਜਾਏ ਜੋ ਜੰਬੁਕ ਗ੍ਰਾਸੈ। मैं नहीं कछ हो नहीं किछ आह न मोरा अवसर ले जा राख ले हो सदना जन तोरा। ਸ਼ਬਦ ਵਜੋਂ ਗੁਰੂ ਦੋ ਸ਼ਬਦਾਂ ਦਾ ਜਮਾ ਜੋੜ ਹੈ। ਗੂ ਦਾ ਮਾਇਨਾ ਹਨੇਰਾ ਅਤੇ ਰੂ ਦਾ ਮਾਇਨਾ ਰੋਸ਼ਨੀ ਹੈ। ਸੰਸਕ੍ਰਿਤ ਦੇ ਸ਼ਬਦ ਜਗਤ ਦਾ ਮਾਇਨਾ ਮਾਦੀ ਸੰਸਾਰ ਹੈ। ਜਗਤ ਗੁਰੂ ਨੂੰ ਸੰਤ ਸਦਨਾ ਸਵਾਲ ਕਰਦੇ ਹਨ ਕਿ ਜੇ ਮਾਦੀ ਸੰਸਾਰ ਦੇ ਤਜਰਬੇਕਾਰ ਨੂੰ ਢਾਊ ਸੋਚ ਦੇ ਹਨੇਰੇ ਤੋਂ ਉਸਾਰੂ ਸੋਚ ਦੀ ਰੋਸ਼ਨੀ ਵੱਲ ਜਾਣ ਦਾ ਰਾਹ ਨਹੀਂ ਦਰਸਾਉਂਦੇ ਤਾਂ ਇਹ ਬੇਮਾਇਨਾ ਹਨ। ਕਿਹਾ ਜਾਂਦਾ ਹੈ ਕਿ ਭਗਤ ਸਦਨਾ ਨੂੰ ਕਿਸੇ ਬ੍ਰਾਹਮਣ ਨੇ ਸਾਲੀਗ੍ਰਾਮ ਤੋਹਫੇ ਵਜੋਂ ਦਿੱਤਾ ਸੀ। ਸਾਲੀਗ੍ਰਾਮ ਹਿੰਦੂ ਧਰਮ ਵਿੱਚ ਵਿਸ਼ਨੂੰ ਦੀ ਨੁਮਾਇੰਦਗੀ ਕਰਦਾ ਹੈ। ਸਤਕਾਰ ਵਜੋਂ ਭਗਤ ਸਦਨਾ ਪਹਿਲਾਂ ਸਾਲੀਗ੍ਰਾਮ ਦੀ ਪੂਜਾ ਕਰਦੇ ਸਨ ਅਤੇ ਬਾਅਦ ਵਿੱਚ ਉਸੇ ਪੱਥਰ ਨਾਲ ਗਾਖਾਂ ਵਾਸਤੇ ਗੋਸ਼ਤ ਤੋਲਦੇ ਸਨ। ਉਹਨਾਂ ਦੇ ਇਸ ਕਰਮ ਨੇ ਇੱਕ ਪਾਸੇ ਹਿੰਦੂ ਬ੍ਰਾਹਮਣਾਂ ਦੀ ਨਾਰਾਜ਼ਗੀ ਸਹੇੜੀ ਅਤੇ ਦੂਜੇ ਪਾਸੇ ਬੁੱਤ ਪ੍ਰਸਤੀ ਦੇ ਇਲਜ਼ਾਮ ਤਹਿਤ ਉਹ ਮੁਸਲਮਾਨਾਂ ਦੇ ਕੁਬੋਲਾਂ ਦਾ ਸ਼ਿਕਾਰ ਹੋਏ। ਹੁਕਮਰਾਨ ਨੇ ਇਸ ਕਰਮ ਨੂੰ ਮਜ਼ਹਬਾਂ ਦਾ ਨਿਰਾਦਰ ਸਮਝਦੇ ਹੋਏ ਉਹਨਾਂ ਨੂੰ ਜਿਉਂਦਿਆਂ ਕੰਧ ਵਿੱਚ ਚੜ੍ਹਨ ਦਾ ਹੁਕਮ ਦਿੱਤਾ। ਕਿਹਾ ਜਾਂਦਾ ਹੈ ਕਿ ਕੰਧ ਢਹਿ ਗਈ ਅਤੇ ਭਗਤ ਸਦਨਾ ਬਚ ਗਏ। ਮੇਰੀ ਨਿਮਾਣੀ ਰਾਏ ਵਿੱਚ ਸਾਲੀਗ੍ਰਾਮ ਦਾ ਸਤਿਕਾਰ ਕਰਨਾ ਅਤੇ ਫਿਰ ਉਸ ਦਾ ਤੋਲਣ ਵਜੋਂ ਇਸਤੇਮਾਲ ਕਰਨਾ ਆਪਣੀ ਅਸਲੀਕਰਨ ਰਾਹੀਂ ਰੂਹਾਨੀ ਅਤੇ ਮਨੁੱਖੀ ਲੋੜਾਂ ਦੀ ਪੂਰਤੀ ਦਾ ਰੂਪਕ ਹੈ। ਕੰਧ ਦੇ ਢਹਿ ਜਾਣ ਦਾ ਵਾਕਿਆ ਭਗਤ ਸਦਨਾ ਦਾ ਮਜ਼ਹਬੀ ਮੁਖਤਿਆਰਾਂ ਦੇ ਬਣਾਏ ਰੂੜ ਨੇਮਾਂ ਨੂੰ ਦਰਕਿਨਾਰ ਕਰਨ ਦੀ ਤਸ਼ਬੀਹ ਹੈ। ਭਗਤ ਸਦਨਾ ਅਤੇ ਗੁਰੂ ਨਾਨਕ ਦੇ ਦੌਰ ਵਿੱਚ ਭਾਵੇਂ ਸਦੀਆਂ ਦਾ ਫਾਸਲਾ ਹੈ, ਪਰ ਉਹਨਾਂ ਦੇ ਫਲਸਫਿਆਂ ਦਾ ਬੁਨਿਆਦੀ ਤੱਤ ਸਾਂਝਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਸੰਤ ਸਦਨਾ ਦਾ ਫਲਸਫਾ ਕੁਦਰਤ ਦੇ ਹੁਕਮ ਵਿੱਚ ਰਾਜ਼ੀ ਰਹਿਣ ਵਾਲਾ ਅਤੇ ਮਿਹਰਬਾਨੀ ਦੀਆਂ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ ਸੀ। ਗੁਰੂ ਨਾਨਕ ਨੇ ਇਸੇ ਨਜ਼ਰੀਏ ਦੀ ਤਈਦ ਕਰਦੇ ਹੋਏ ਬੇਕਾਰ ਦਸਤੂਰੀ ਕਰਮਕਾਂਡ ਵਿੱਚ ਪੈਣ ਦੀ ਥਾਂ ਨੇਕ ਇਰਾਦਿਆਂ ਵਾਲੀਆਂ ਸੋਚਾਂ ਨਾਲ ਜੁੜ ਕੇ ਆਪਣੀ ਹੋਂਦ ਦਾ ਅਹਿਸਾਸ ਕਰਨ ਨੂੰ ਤਰਜੀਹ ਦਿੱਤੀ।
साल ग्राम विप पूज मनावो। सुकृत तुलसी माला राम नाम जप बेड़ा बांधो। दया करो दयाला काहे कलरा सिंचो जन्म गवावो। काची टहग दीवाल काहे गच लावो। जो हरदम करे तह लाल लाल है पीरूनी का कामिल कहिया का। कहिया का कहीं मौला कहीं है राम कलंदर। तनुए शहर है शाम कलंदर। कलंदर लाल लजपाल झूले लाल। शाह शम्स ने ये फरमाया जो भी सेवन में आया वो नजफ से ले के मशरिक तक सब मन की मुराद पाया। मुरादों का मुरादों का घर है शाम कलंदर। तनुए